ਸ਼ਰਮਾ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਰੋਨਾ ਤੋਂ। ਕਰੋਨਾ ਨੇ ਦੁਨੀਆ ਨੂੰ ਬਹੁਤ ਜ਼ਿਆਦਾ ਖੌਫਜ਼ਦਾ, ਸਰੀਰਕ ਤੌਰ ਤੇ ਤਾਂ ਲੋਕਾਂ ਦਾ ਨੁਕਸਾਨ ਕੀਤਾ ਹੀ ਕੀਤਾ, ਕਈਆਂ ਦਾ ਮਾਨਸਿਕ ਤੌਰ ਤੇ ਵੀ ਹੋ ਗਿਆ, ਕਿਉਂਕਿ ਉਹ ਤਿਆਰ ਨਹੀਂ ਸੀ ਐਡੇ ਵੱਡੇ ਝਟਕੇ ਨੂੰ ਝੱਲਣ ਦੇ ਲਈ ਮਾਨਸਿਕ ਤੌਰ ਤੇ। ਕਰੋਨਾ ਫਿਰ ਆ ਗਿਆ। ਸਵਾਲ ਵੱਡਾ ਇਹ ਹੈ, ਪਰ ਨਾਲ ਸਵਾਲ ਇਹ ਵੀ ਹੈ ਵੀ ਚੀਨ ਦੇ ਵਿੱਚ ਹਾਲਾਤ ਵਿਗੜੇ ਪਰ ਭਾਰਤ ਦੇ ਵਿੱਚ ਨਹੀਂ। ਇਹ ਦਾਅਵਾ ਕਿਹਦਾ ਜੀ? ਬਿਲਕੁਲ ਪ੍ਰਵੀਨ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਕਰੋਨਾ ਨੇ ਕਈਆਂ ਦਾ ਜਾਨੀ ਨੁਕਸਾਨ ਕੀਤਾ, ਕਈਆਂ ਦਾ ਸਰੀਰਕ ਨੁਕਸਾਨ ਕੀਤਾ, ਕਈਆਂ ਦਾ ਮਾਨਸਿਕ ਨੁਕਸਾਨ ਤਾਂ ਅਜੇ ਵੀ ਮਤਲਬ ਕਿ ਉਹਦਾ ਅਸਰ ਹੈਗਾ ਏ। ਇੱਥੋਂ ਤੱਕ ਕਿ ਆਰਥਿਕ ਨੁਕਸਾਨ ਤਾਂ ਅਸੀਂ ਪੂਰੇ ਗਲੋਬਲਾਈਜ਼ ਦੇਖ ਰਹੇ ਹਾਂ ਉਹਦਾ। ਸੋ ਉਹਦੇ ਵਿੱਚੋਂ ਤਾਂ ਆਪਾਂ ਸਾਰੇ ਲੰਘੇ ਹੀ ਹਾਂ, ਪਰ ਕੁਝ ਘਰਾਣੇ ਜਾਂ ਕੁਝ ਅਦਾਰੇ ਇਹਦੇ ਵਿੱਚੋਂ ਕਮਾਈ ਚੋਂ ਵੀ ਨਿਕਲੇ ਨੇ। ਜਿਵੇਂ ਮਤਲਬ ਕਿ ਆਪਾਂ ਮੁਲਕਾਂ ਦੀ ਗੱਲ ਕਰੀਏ ਤਾਂ ਜਿਹੜੇ ਹਥਿਆਰ ਵੇਚਣ ਦਾ ਧੰਦਾ ਕਰਦੇ ਨੇ, ਜਿਹੜੇ ਦਵਾਈਆਂ ਵੇਚਣ ਦਾ ਧੰਦਾ ਕਰਦੇ ਨੇ, ਸੋ ਇਸ ਲਈ ਉਹਨਾਂ ਲਈ ਤਾਂ ਉਹ ਮੁਨਾਫੇ ਵਾਲੇ ਸੌਦੇ ਹੁੰਦੇ ਨੇ, ਜੇ ਕਿਤੇ ਜੰਗ ਲੱਗਦੀ ਹੈ ਜਾਂ ਕਿਤੇ ਬਿਮਾਰੀ ਆਉਂਦੀ ਹੈ। ਜੀ। ਪਰ ਇਸ ਮੌਕੇ ਇੱਕ ਵਾਰ ਫਿਰ ਮਤਲਬ ਕਿ ਇਸ ਹਵਾਲੇ ਨਾਲ ਕਿ ਚੀਨ ਦੇ ਵਿੱਚ ਕਰੋਨਾ ਦੀ ਵਾਪਸੀ ਹੋ ਰਹੀ ਹੈ ਜਾਂ ਲਗਾਤਾਰ ਉੱਥੇ ਅਜੇ ਵੀ ਉਹ ਸਥਿਤੀ ਆਮ ਵਰਗੀ ਨਹੀਂ ਹੋਈ ਸੀ, ਤੇ ਜਿੱਦਾਂ ਹੀ ਉਹਨਾਂ ਨੇ ਉੱਥੇ ਆਮ ਵਰਗੀ ਕਰਨ ਵੱਲ ਕਦਮ ਵਧਾਇਆ ਤਾਂ ਇਹਦੇ ਕਰੋਨਾ ਦੇ ਕੇਸ ਫਿਰ ਬਦਲਣ ਲੱਗੇ ਨੇ। ਤੇ ਕੇਸ ਇਸ ਕਦਰ ਬਦਲਣ ਲੱਗੇ ਨੇ, ਕਹਿੰਦੇ ਜੀ ਕਿ ਉੱਥੇ ਅੰਕੜੇ ਆ ਰਹੇ ਨੇ ਜੀ ਕਿ ਉੱਥੇ ਫਿਰ ਹਸਪਤਾਲ 'ਚ ਲਾਸ਼ਾਂ ਦੇ ਢੇਰ ਲੱਗ ਰਹੇ ਨੇ ਜੀ, ਮਰੀਜ਼ ਧੜਾਧੜ ਪਹੁੰਚ ਰਹੇ ਨੇ ਜੀ, ਉਹਨਾਂ ਦੇ ਹੱਥੋਂ ਕੰਟਰੋਲ ਨਿਕਲਦਾ ਜਾ ਰਿਹਾ ਹੈ, ਕਿਉਂਕਿ ਉੱਥੇ ਜਿਹੜੀ ਮਤਲਬ ਕਿ ਲੋਕਾਂ ਦੀ ਤਾਕਤ ਹੈ ਸਹਿਣ ਦੀ, ਉਹ ਉਨੀ ਨਹੀਂ ਹੈ ਜਿੰਨੀ ਆਪਣੇ ਲੋਕਾਂ ਦੀ ਹੈ। ਆਪਣੇ ਲੋਕ ਇਮਿਊਨਿਟੀ ਤੌਰ ਤੇ ਜਿੰਨੇ ਮਜ਼ਬੂਤ ਨੇ, ਉਹਨੇ ਕਹਿੰਦੇ ਉਹ ਲੋਕ ਨਹੀਂ ਹੈਗੇ। ਸੋ ਇਸ ਲਈ ਚੀਨ ਦੇ ਹਵਾਲੇ ਨਾਲ ਮਤਲਬ ਕਿ ਦੁਨੀਆ ਭਰ 'ਚ ਇਹ ਚਰਚਾ ਛਿੜ ਪਈ ਹੈ ਕਿ ਕੀ ਕਰੋਨਾ ਸੱਚਮੁੱਚ ਵਾਪਸ ਆ ਰਿਹਾ। ਤੇ ਦੂਸਰੇ ਪਾਸੇ ਮਤਲਬ ਜਿਹੜਾ ਇਹ ਕਿਹਾ ਜਾ ਰਿਹਾ ਕਿ ਭਾਰਤ 'ਚ ਖਤਰਾ ਨਹੀਂ। ਜਿਹੜੇ ਮਾਹਰ ਨੇ ਮਤਲਬ ਕਿ ਸਿਹਤ ਪੱਖੋਂ, ਡਾਕਟਰੀ ਪੱਖੋਂ, ਵਿਗਿਆਨਕ ਪੱਖੋਂ, ਜਿਹੜੇ ਇਸ ਹਵਾਲੇ ਨਾਲ ਮਤਲਬ ਕਿ ਜਾਣਕਾਰੀ ਹਾਸਲ ਕਰਦੇ ਨੇ ਤੇ ਫਿਰ ਲੋਕਾਂ ਨੂੰ ਸੁਚੇਤ ਕਰਦੇ ਨੇ। ਸੋ ਮੈਂ ਜੇਕਰ ਉਹਨਾਂ ਦੇ ਅੰਕੜੇ ਮੈਂ ਦੇਖ ਰਿਹਾ ਸੀਗਾ, ਉਹਨਾਂ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਭਾਰਤ ਦੇ ਵਿੱਚ 95% ਮਤਲਬ ਲੋਕ ਅਜਿਹੀ ਹੈ ਆਬਾਦੀ ਜਿਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੈ। ਠੀਕ ਹੈ। ਜਦੋਂ ਕਿ ਉੱਥੇ ਸਿਰਫ 15% ਆਬਾਦੀ ਅਜਿਹੀ ਹੈ ਚੀਨ 'ਚ। ਇਸ ਲਈ ਚੀਨ 'ਚ ਕਰੋਨਾ ਵੱਧ ਫੈਲਣ ਦਾ ਖਤਰਾ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਮਤਲਬ ਕਿ ਸਾਡੇ ਬਹੁਤ ਘੱਟ ਇਲਾਕੇ ਜਾਂ ਸ਼ਹਿਰ ਨੇ ਜਿੱਥੇ ਬਹੁਤ ਜ਼ਿਆਦਾ ਭੀੜ ਭੜੱਕਾ ਨਹੀਂ, ਅਸੀਂ ਖੁੱਲੀਆਂ ਥਾਵਾਂ 'ਚ ਰਹਿਣ ਦੇ ਆਦੀ ਵੀ ਹਾਂ, ਖੁੱਲੇ 'ਚ ਰਹਿਣ ਦੇ, ਇਸ ਦਾ ਵੀ ਫਰਕ ਆ। ਤੀਸਰਾ ਮਤਲਬ ਕਿ ਉਹਨਾਂ ਨੇ ਜਿਹੜੀ ਇਸ ਹਵਾਲੇ ਨਾਲ ਵੀ ਗੱਲ ਕੀਤੀ ਕਿ ਇੱਥੇ ਜਿਹੜੀ ਡੋਜ਼ ਜਿਨ੍ਹਾਂ ਦੇ ਲੱਗੀ, ਮੰਨ ਲਓ ਬੇਸ਼ੱਕ ਉਹਨਾਂ ਦੇ ਵੀ ਦੁਬਾਰਾ ਖਤਰੇ ਖੜੇ ਨੇ ਕਿ ਉਹਨਾਂ ਨੂੰ ਦੁਬਾਰਾ ਕਰੋਨਾ ਹੋ ਸਕਦਾ ਹੈ, ਪਰ ਉਹ ਮਤਲਬ ਕਿ ਬਿਮਾਰ ਤਾਂ ਹੋ ਸਕਦੇ ਨੇ, ਥੋੜਾ ਬਹੁਤ ਉਹਨਾਂ ਤੇ ਅਸਰ ਤਾਂ ਦੇ ਸਕਦਾ, ਪਰ ਇਹ ਨਹੀਂਗਾ ਕਿ ਹੁਣ ਉਹ ਮਤਲਬ ਕਿ ਉਹਨਾਂ ਦੀ ਕੋਈ ਜਾਨ ਮਾਲ ਦਾ ਖਤਰਾ ਹੋਵੇ। ਹਾਂ, ਪਰ ਇਹਦੇ ਨਾਲ ਹੀ ਇਹ ਤੱਥ ਵੀ ਸਾਹਮਣੇ ਆ ਰਹੇ ਨੇ ਕਿ ਸਰਕਾਰ ਨੇ ਕੁਝ ਹਦਾਇਤਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ, ਭਾਰਤ ਸਰਕਾਰ ਨੇ। ਉਹਦੇ ਵਿੱਚ ਚਾਹੇ ਉਹ ਵਿਦੇਸ਼ ਤੋਂ ਜਿਹੜੇ ਲੋਕ ਆ ਰਹੇ ਨੇ, ਉਹਨਾਂ ਦਾ ਮਤਲਬ ਕਿ ਜਿਵੇਂ ਆਪਾਂ ਕਹਿ ਲੈਂਦੇ ਹਾਂ ਕਿ ਸੈਂਪਲਿੰਗ, ਰੈਂਡਮ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ, ਜਾਂ ਅਗਲੇ 2 ਦਿਨਾਂ ਤੱਕ ਕੋਈ ਫੈਸਲਾ ਵੀ ਲਿਆ ਜਾ ਸਕਦਾ ਹੈ ਕਿ ਜਿਹੜੇ ਬਾਹਰੋਂ ਯਾਤਰੂ ਬਾਈ ਏਅਰ ਆਉਂਦੇ ਨੇ, ਉਹਨਾਂ ਲਈ ਆਪਾਂ ਕਿਹੜੀ ਅਗਲੀ ਰੂਪਰੇਖਾ ਅਪਣਾਉਣੀ ਹੈ। ਕੋਈ 3 ਦਿਨ ਲਈ ਉਹਨਾਂ ਨੂੰ ਰੱਖਣਾ ਹੈ, 5 ਦਿਨ ਲਈ ਰੱਖਣਾ ਜਾਂ ਨਹੀਂ, ਅਗਲੇ 2 ਦਿਨਾਂ 'ਚ ਇਹ ਗਾਈਡਲਾਈਨ ਆ ਸਕਦੀਆਂ ਨੇ। ਭੀੜ ਵਾਲੀ ਥਾਵਾਂ 'ਚ ਮਾਸਕ ਪਾਉਣ ਦੀ ਹਦਾਇਤ ਲਗਭਗ ਜਾਰੀ ਹੋ ਗਈ ਹੈ। ਸੂਬਿਆਂ ਨੂੰ ਅਲਰਟ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਵੀ। ਤੇ ਇਸ ਲਈ ਇਹ ਸਾਰੇ ਪੱਖ ਤਾਂ ਹੈਗੇ, ਪਰ ਇਹਦੇ ਵਿੱਚ ਇੱਕ ਹੋਰ ਲੁਕਮਾ ਪੱਖ ਹੈ ਪ੍ਰਵੀਨ ਜੀ। ਉਹ ਪੱਖ ਇਹ ਹੈ ਕਿ ਭਾਰਤ ਦੇ ਵਿੱਚ 25 ਤੋਂ 28% ਆਬਾਦੀ ਹੈ ਜਿਹਨੇ ਅਜੇ ਮਤਲਬ ਕਿ 2 ਤਰ੍ਹਾਂ ਦੀ ਡੋਜ਼ ਲਵਾਈ ਹੈ, ਤੇ ਬੂਸਟਰ ਡੋਜ਼ ਤਾਂ 12-15% ਲੋਕਾਂ ਨੇ ਲਵਾਈ ਹੈ। ਸੋ ਇਸ ਲਈ ਉਹ ਸ਼ਾਇਦ ਇਹ ਤੋਂ ਵੀ ਅੰਕੜਾ ਘੱਟ ਹੋਵੇ, 10% ਦੇ ਕਰੀਬ ਅੰਕੜਾ ਪਤਾ ਲੱਗ ਰਿਹਾ, ਕੋਈ 10%। ਤੇ ਜੇ ਆਪਾਂ ਦੂਸਰੀ ਡੋਜ਼ ਦੀ ਵੀ ਗੱਲ ਕਰੀਏ, ਜੇ ਉਹ 25-28% ਤੇ ਵੀ ਜਾਂਦੀ ਹੈ, ਮਤਲਬ ਜੇ 70% ਦੇ ਕਰੀਬ ਆਬਾਦੀ ਉਹ ਪਈ ਹੈ ਜਿਹਨੇ ਡੋਜ਼ ਨਹੀਂ ਲਾਈ, ਜਿਹਨੇ ਟੀਕਾ ਨਹੀਂ ਲਵਾਇਆ, ਕਰੋਨਾ ਦੀ ਵੈਕਸੀਨ ਨਹੀਂ ਲਵਾਈ। ਸੋ ਇਸ ਨਾਲ ਜਿਹੜੇ ਦੇਸ਼ ਵਾਸੀ ਨੇ ਜਾਂ ਲੋਕ ਨੇ, ਉਹ ਇੱਕ ਦੂਜੇ ਲਈ ਫਿਕਰਮੰਦ ਤਾਂ ਹੋ ਸਕਦੇ ਨੇ, ਸਰਕਾਰ ਫਿਕਰਮੰਦ ਹੋ ਸਕਦੀ ਹੈ, ਪਰ ਦਵਾਈ ਕੰਪਨੀ ਲਈ ਤਾਂ ਲੋਕਾਂ ਨਾਲੋਂ ਵੱਧ ਫਿਕਰ ਤਾਂ ਆਪਣੀ ਦਵਾਈ ਦਾ ਹੋਊਗਾ ਕਿ ਸਾਡੀ ਦਵਾਈ ਨਹੀਂ ਵਿਕੀ। ਸੋ ਇਸ ਲਈ ਮੈਨੂੰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ, ਇਸ ਪੱਖ ਤੋਂ ਵੀ ਬਚਣ ਦੀ ਲੋੜ ਹੈ, ਕਿਉਂਕਿ ਉਸ ਸਮੇਂ ਵੀ ਜਿਹੜਾ ਕਾਰੋਬਾਰ ਜਿਨ੍ਹਾਂ ਦਾ ਵਧਿਆ ਫੁੱਲਿਆ, ਆਪਾਂ ਨੂੰ ਸਮਝ ਆਉਂਦਾ ਕਿ ਹੁਣ ਜਿਹੜੇ ਡੋਜ਼ ਤਿਆਰ ਕਰ ਚੁੱਕੇ ਨੇ, ਜਿਹੜੇ ਵੈਕਸੀਨ ਬਣਾ ਚੁੱਕੇ ਨੇ, ਭਾਰਤ ਸਰਕਾਰ ਜਿਹਨਾਂ ਤੋਂ ਵੈਕਸੀਨ ਖਰੀਦ ਚੁੱਕੀ ਆ, ਉਹਦੀ ਇੱਕ ਲਿਮਟ ਹੈ ਨਹੀਂ, ਉਹ ਤੋਂ ਬਾਅਦ ਉਹ ਖਰਾਬ ਹੋ ਜਾਣੀ ਹੈ। ਇਸ ਤਰ੍ਹਾਂ ਬਾਕੀ ਮੁਲਕਾਂ 'ਚ ਵੀ ਉਹ ਪਈ ਹੈ ਜੇ, ਜਦੋਂ ਕਿ ਵਿਦੇਸ਼ਾਂ ਦੇ ਵਿੱਚ ਜ਼ਿਆਦਾਤਰ 90% 80% ਲੋਕਾਂ ਨੇ ਲਵਾ ਲਈ ਹੈ, ਪਰ ਭਾਰਤ ਦੇ ਵਿੱਚ ਇੱਥੇ ਮਤਲਬ ਆਪਾਂ ਦੇਖ ਰਹੇ ਹਾਂ ਕਿ 30% ਵੀ ਲੋਕਾਂ ਦੀ ਅਜੇ ਉਹ ਗਿਣਤੀ ਪੂਰੀ ਨਹੀਂ ਹੋਈ। ਸੋ ਕੀ ਉਹ 70% ਲੋਕ ਦੁਬਾਰਾ ਟਾਰਗੇਟ ਨੇ ਕਿ ਭਾਈ
ਪੈਸੇ ਦੀ ਭਰਪਾਈ ਵੀ ਕਰਨੀ ਆ, ਦਵਾਈ ਵੇਚਣੀ ਵੀ ਆ। ਬੇਸ਼ੱਕ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਮੁਫਤ ਲੱਗਣੀ ਆ, ਪਰ ਸਰਕਾਰ ਤਾਂ ਖਰੀਦ ਰਹੀ ਆ ਨਾ। ਸੋ ਇਸ ਲਈ ਉਹ ਲੋਕਾਂ ਦੇ ਪੈਸੇ ਨਾਲੇ ਖਰੀਦ ਰਹੀ ਹੈ ਨਾ। ਕੀ ਇਹ ਦਵਾਈ ਦੇ ਕਾਰੋਬਾਰ ਨੂੰ, ਉਸ ਨੂੰ, ਕਿਉਂਕਿ ਜਿਵੇਂ ਪਿਛਲੇ ਦਿਨਾਂ 'ਚ ਕਿਹਾ ਗਿਆ ਜੀ ਕਿ ਬੈਂਕ 'ਚ ਤਾਂ ਵੜਨ ਦੇਵਾਂਗੇ, ਹਸਪਤਾਲ 'ਚ ਤਾਂ ਆਉਣ ਦੇਵਾਂਗੇ, ਜਹਾਜ਼ 'ਚ ਤਾਂ ਚੜ੍ਹਨ ਦੇਵਾਂਗੇ, ਮਾਲ 'ਚ ਤਾਂ ਵੜਨ ਦੇਵਾਂਗੇ, ਸਕੂਲ ਕਾਲਜ ਪੜ੍ਹਦੇ ਹੋ, ਵਿਦਿਆਰਥੀ ਹੋ ਤਾਂ, ਟੀਚਰ ਹੋ ਤਾਂ, ਸਰਕਾਰੀ ਮੁਲਾਜ਼ਮ ਹੋ ਤਾਂ, ਮਤਲਬ ਏਦਾਂ ਰੈਂਡਮਲੀ ਡਰਾ ਕੇ, ਧਮਕਾ ਕੇ, ਹਵਾਲੇ ਦੇ ਕੇ ਲਵਾਈਆਂ ਗਈਆਂ। ਪਰ ਜਦੋਂ ਨਾਰਮਲ ਹੋ ਗਿਆ ਫਿਰ ਸਾਰਾ ਕੁਝ ਖੁੱਲ ਗਿਆ। ਸੋ ਇਸ ਲਈ ਉਹ ਦਵਾਈ ਦੇ ਕਾਰੋਬਾਰੀਆਂ ਨੂੰ ਕਿਤੇ ਉਹਨਾਂ ਦੀ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਕਰੋਨਾ ਤਾਂ ਨਹੀਂ ਦੁਬਾਰਾ ਆ ਰਿਹਾ। ਇਹ ਵੀ ਇੱਕ ਜਾਂਚ ਦਾ ਵਿਸ਼ਾ ਪ੍ਰਵੀਨ ਜੀ। ਜੀ ਇਹ ਸ਼ਰਮਾ ਜੀ ਬਿਲਕੁਲ ਤੁਹਾਡਾ ਇਸ਼ਾਰਾ ਜਿਹੜਾ ਨਾ ਉਹ ਸਟੀਕ ਜਾਪਦਾ ਕਿ ਸ਼ਾਇਦ ਉਹਨਾਂ ਨੂੰ ਥੋੜਾ ਹੋਰ ਲੱਗਦਾ ਪੈਸਾ ਘੱਟ ਰਹਿ ਗਿਆ ਹੋਣਾ ਵਿਚਾਰਿਆਂ ਕੋਲੇ।